ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਆਪ ਜੀ ਦਾ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਇਹ ਮੇਰੇ ਕਲਮ ਦੇ ਗੁਰੂ ਨੇ। ਪਹਿਲਾਂ ਮੈਂ ਇਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਾ ਜੀ ਆਇਆਂ ਜੀ। ਫਿਰ ਤੇ ਆਪਣੀ ਮਜਲਿਸ ਆਪਣੇ ਗੁਰੂਆਂ ਦੇ ਆਪਣੇ ਉਸਤਾਦਾਂ ਦੇ ਰੂਬਰੂ ਜੇ। ਮਹਾਰਾਜ ਜੀ ਨੇ ਕਲਮ ਫੜ ਕੇ ਉਂਗਲ ਫੜ ਕੇ ਨਾ ਬੋਲਣਾ ਸਿਖਾਇਆ ਤੇ ਪੜ੍ਹਨਾ ਸਿਖਾਇਆ ਤੇ ਲਿਖਣਾ ਸਿਖਾਇਆ। ਇਹ ਇਕਰਾਰ ਪ੍ਰੋਫੈਸਰ ਸਾਹਿਬ ਤੁਹਾਡਾ ਤੇ ਲੋਕ ਵਧਾਰੇ ਹੋਣਗੇ। ਮੈਂ ਬੜਾ ਮਾਣ ਮਹਿਸੂਸ ਕਰ ਰਿਹਾ। ਸਵਾਗਤ ਕਰੋ ਆਪਣੇ ਸ਼ਾਗਿਰਦ ਨਾਮਦਾਰ ਦਾ। ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਕੀ ਆਇਆ ਜੀ। ਹਾਂਜੀ ਤੇ ਗਾਉਣ ਵਾਲੇ ਸਾਰੇ ਕਵਿਤਾ ਵਾਲੇ ਬਹੁਤ ਵਧੀਆ ਪਹਿਲਾਂ ਵੀ ਕਰ ਗਏ। ਵਿਸ਼ੇਸ਼ ਤੌਰ ਤੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਤੇ ਆਪਣਾ ਇੱਕ ਭੈਣ ਜੀ ਸੀ ਰਾਣੀ ਰਾਣੀ ਕਹਿ ਰਹੇ ਸੀ, ਜਿਹੜਾ ਮਹਿੰਦਰ ਕਪੂਰ ਦੀ ਕੀਤੀ ਸੀ ਵੀ ਬਿਲਕੁਲ ਉਹੀ ਹੂਬਹੂ ਕਰ ਦਿੱਤਾ ਸੀ ਮਹਿੰਦਰ ਕਪੂਰ ਦੀ ਨਜ਼ਮ। ਤੇ ਹੁਣ ਮੈਂ ਤੁਹਾਨੂੰ ਜੇ ਤੇ ਆਜ਼ਾਦੀ ਤੇ ਹੀ ਸੁਣਨਾ, ਜਿਵੇਂ ਸਾਰੇ ਸੁਣਾ ਗਏ ਤੇ ਮੈਂ ਵੀ ਸੁਣਾ ਦੇਣਾ। ਜੇ ਥੋੜਾ ਜਿਹਾ ਕੋਈ ਦਾਲ ਦੇ ਵਿੱਚ ਲੂਣ ਦਾ ਸਵਾਦ ਬਦਲਣਾ ਤੇ ਮੈਂ ਬਦਲ ਕੇ ਰੱਖ ਦਿਆਂ। ਅਸੀਂ ਤੜਕਾ ਹੀ ਤੁਹਾਡੇ ਹਵਾਲੇ ਕੀਤਾ, ਤੁਹਾਡੀ ਮਰਜ਼ੀ। ਆਏ ਹਾਏ ਮੱਲੀ ਸਾਹਿਬ ਕੁਰਬਾਨ ਜਾਵਾਂ। ਤੇ ਕਹਿੰਦੇ ਜੀ ਇਹ ਨਾ ਸਾਡੇ ਇੱਕ ਮਿੱਤਰ ਨੇ ਸਰਜੀਤ ਸਿੰਘ ਮੌਜੀ, ਪੰਜਾਬ ਨੈਸ਼ਨਲ ਬੈਂਕ ਚੋਂ ਸੀਨੀਅਰ ਮੈਨੇਜਰ ਰਿਟਾਇਰ ਹੋਏ। ਇਹਨਾਂ ਤਾਂ 40 ਸਾਲ ਪਹਿਲਾਂ ਲਿਖੀ ਸੀ। ਹੁਣ ਥੋੜੇ ਬਹੁਤੇ ਨਾ ਅੱਖਰ ਭੰਨਣੇ ਤੋੜਨੇ ਪੈਣੇ, ਕਿਉਂਕਿ ਉਦੋਂ ਸੀਮੈਂਟ ਬਲੈਕ 'ਚ ਵਿਕਦਾ ਹੁੰਦਾ ਸੀ, ਕਈ ਚੀਜ਼ਾਂ ਸੀ ਤੇ ਉਹ ਗੱਲਾਂ ਹੁਣ ਰਹੀਆਂ ਨਹੀਂ। ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਲੱਗਣੀਆਂ। ਅਸਲ 'ਚ ਸਮਾਂ ਵੀ ਥੋੜਾ ਆ। ਮਿੰਟ ਮੇਰੇ ਕੋਲ 30 ਨੇ, ਇੱਕ ਕਮਰਸ਼ੀਅਲ ਬ੍ਰੇਕ ਆ ਤੇ 9 ਕਾਲਾਂ ਜੇ। ਮੈਂ ਤਾਂ ਇੱਕੋ ਮਿੰਟ ਹੀ ਲੈਣਾ। ਮੈਂ ਤੁਹਾਡਾ ਹੱਕ ਆ 4-5 ਮਿੰਟ ਲੈਣਾ, ਤੁਹਾਡਾ ਹੱਕ ਆ, ਪਰ ਕਵਿਤਾ ਸ਼ੁਰੂ ਕਰੋ। ਸਮਾਂ ਨਹੀਂ ਜ਼ਿਆਦਾ ਖਰਾਬ ਕਰਨਾ। ਕਹਿੰਦਾ ਜੀ ਇਹ ਯੁੱਗ ਹੈ ਹੇਰਾ ਫੇਰੀ ਦਾ। ਹਾਏ ਹਾਏ, ਇਹ ਯੁੱਗ ਹੈ ਹੇਰਾ ਫੇਰੀ ਦਾ, ਕਿਉਂਕਿ ਹੇਰਾ ਫੇਰੀ ਨਾਲ ਹੀ ਸਾਨੂੰ ਉਦੋਂ ਪਾੜਿਆ ਸੀ ਨਾ। ਥੋੜੀ ਜਿਹੀ ਮੈਂ ਦੇਸ਼ ਦੇ ਨਾਂ, ਆਜ਼ਾਦੀ ਦੇ ਨਾਂ ਵੀ ਕਰ ਦੇਣਾ। ਤੇ ਮਾਸਟਰ ਬਲਦੇਵ ਸਿੰਘ ਦੀ ਤੇ ਮਾਸਟਰ ਤਾਰਾ ਸਿੰਘ ਦਾ ਬੇੜਾ ਨਾ ਬਹਿੰਦਾ ਤੇ ਇਹਨਾਂ ਦੀ ਗਾਂਧੀਆਂ ਗੁੰਦੀਆਂ ਦੀ ਹੇਰਾ ਫੇਰੀ ਸ਼ਾਇਦ ਅਸੀਂ ਨਾ ਹੀ ਆਉਂਦੇ, ਪਰ ਹੇਰੇ ਫੇਰੀ ਨਾਲ ਆ ਗਏ। ਕਹਿੰਦਾ ਇਹ ਯੁੱਗ ਹੈ ਹੇਰਾ ਫੇਰੀ ਦਾ, ਇੱਥੇ ਹੇਰਾ ਫੇਰੀ ਚੱਲਦੀ ਹੈ। ਤੂੰ ਵੀ ਕਵੀਆ ਕੋਈ ਹੇਰਾ ਫੇਰੀ ਦਾ ਜੁਗਾੜ ਬਣਾ ਲਾ ਚੁੱਪ ਕਰਕੇ। ਹੁਣ ਮੈਂ ਤੁਹਾਨੂੰ ਲਾਈਨ ਮੈਂ ਬੋਲ ਦਿਆ ਕਰੂੰਗਾ ਤੇ ਚੁੱਪ ਕਰਕੇ ਮੱਲੀ ਸਾਹਿਬ ਤੁਸੀਂ ਕਹਿ ਦਿਆ ਕਰੋ। ਜੀ ਇਰਸ਼ਾਦ ਜੀ। ਹਾਂ, ਇਹ ਯੁੱਗ ਹੈ ਹੇਰਾ ਫੇਰੀ ਦਾ, ਇੱਥੇ ਹੇਰਾ ਫੇਰੀ ਚੱਲਦੀ ਆ। ਤੂੰ ਵੀ ਕੋਈ ਹੇਰਾ ਫੇਰੀ ਦਾ ਜੁਗਾੜ ਬਣਾ ਲਾ ਚੁੱਪ ਕਰਕੇ। ਜੇ ਖੀਰ ਤੇ ਕੁਣਕਾ ਨਿਤ ਛਕਣਾ, ਜੇ ਕੀ ਖੀਰ ਤੇ ਕੁਣਕਾ ਨਿਤ ਛਕਣਾ ਤੇ ਇੱਕ ਕਬਰ ਬਣਾ ਕੇ ਮਿੱਟੀ ਦੇ ਉੱਤੇ ਹਰਾ ਝੰਡਾ ਲਵਾ ਲਾ ਚੁੱਪ ਕਰਕੇ। ਉਹ ਯੁੱਗ ਹੈ ਤੁੰਬੀ ਵਾਲਿਆਂ ਦਾ, ਇਹ ਯੁੱਗ ਹੈ ਤੁੰਬੀ ਵਾਲਿਆਂ ਦਾ। ਕਵੀਆ ਤੂੰ ਵੀ ਕੋਈ ਸੁੱਕਾ ਕੱਦੂ ਲੈ ਕੇ ਦੇ ਵਿੱਚ ਡੰਡਾ ਅੜਾ ਲਾ ਚੁੱਪ ਕਰਕੇ। ਚੁੱਪ ਕਰਕੇ। ਜੇ ਪੈਂਦਾ ਹੀ ਹੱਥ ਹਕੂਮਤ ਵਿੱਚ, ਜੇ ਪੈਂਦਾ ਹੀ ਹੱਥ ਹਕੂਮਤ ਵਿੱਚ, ਕੋਈ ਪਠਾਨ ਮਾਜਰੇ ਵਰਗਾ ਲੱਭ ਲਾ ਤੇ ਜ਼ਮੀਨ 8100 ਕਿੱਲੇ ਅਲਾਟ ਕਰਾ ਲਾ ਚੁੱਪ ਕਰਕੇ। ਜੇ ਕਹਿੰਦਾ ਨਲਕੇ ਉੱਤੇ ਨਹਾ ਕੇ ਵੀ, ਜੇ ਕਹਿੰਦਾ ਤੀਰਥ ਉੱਤੇ ਨਹਾ ਕੇ ਵੀ, ਨਲਕਾ ਗਲਤ ਬੋਲੇਗਾ, ਜੇ ਤੀਰਥ ਉੱਤੇ ਨਹਾ ਕੇ ਵੀ ਤੇ ਤੇਰੀ ਮਨੋ ਸਫਾਈ ਨਹੀਂ ਹੋਣੀ ਤੇ ਫਿਰ ਠਾਉਣ ਜਾਣਾ ਹੀ ਤੀਰਥ ਨੂੰ ਨਲਕੇ ਤੇ ਹੀ ਨਹਾ ਲਾ ਚੁੱਪ ਕਰਕੇ। ਚੁੱਪ ਕਰਕੇ। ਕਹਿੰਦਾ ਰੋਜ਼ ਕਥਾ ਸੁਣਨ ਜਾਂਦੇ ਹੋ, ਰੋਜ਼ ਕਥਾ ਸੁਣਨ ਜਾਂਦੇ ਹੋ ਤੇ ਅਜੇ ਵੀ ਜੁੱਤੀ ਟੁੱਟੀ ਏ। ਓਏ ਉੱਥੇ ਟੁੱਟੀ ਜੁੱਤੀ ਲਾ ਕੇ ਤੇ ਨਵੀਂ ਉਡਾ ਲਓ ਚੁੱਪ ਕਰਕੇ। ਤੇ ਕੁੜੀਓ ਮੇਰੇ ਦੇਸ਼ ਦਿਓ, ਬੀਬੀਓ ਰਾਣੀਓ ਮੇਰੇ ਦੇਸ਼ ਦਿਓ, ਜੇ ਤੁਹਾਡੇ ਵੱਲ ਕੋਈ ਬੁਰੀ ਨਿਗਾਹ ਨਾਲ ਤੱਕਦਾ ਹੈ ਤੁਸੀਂ ਪੈਰੋਂ ਸੈਂਡਲ ਲਾ ਕੇ ਤੇ 3-4 ਟਿਕਾ ਦਿਓ ਚੁੱਪ ਕਰਕੇ। ਰੌਲਾ ਬੜਾ ਪੈਣਾ। ਰੌਲਾ ਨਹੀਂ ਪਾਉਣਾ, ਚੁੱਪ ਕਰਕੇ। ਉਹਨਾਂ ਨੇ ਨਹੀਂ ਪਾਉਣਾ ਜੀ, ਜਦੋਂ ਵੱਜਣੀਆਂ ਉਸ ਤੋਂ ਬਾਅਦ ਪੈਣਾ ਹੀ ਪੈਣਾ। ਕੀ ਬਾਤ ਹੈ ਹਰਦੀਪ ਜੀ, ਥੈਂਕ ਯੂ। ਥੈਂਕ ਯੂ ਜੀ। ਨਿਰਮਲ ਸਮਰਾ ਜੀ, ਮੋਹਨ ਲਾਲ ਜੀ, ਆਪਣਾ ਗੁਰਮੇਲ ਕਾਲੂ ਜੀ, ਇਹਨਾਂ ਵੱਲ ਬਹੁਤ ਸਾਰੀ ਦਾਦ ਆ ਗਈ ਜੀ, ਬਹੁਤ ਦਾਦ ਆ ਗਈ। ਥੈਂਕ ਯੂ। ਏਦਾਂ ਹੀ ਹੈ। ਮਾਣ ਮਹਿਸੂਸ ਕਰ ਰਿਹਾ ਮੈਂ ਪ੍ਰੋਫੈਸਰ ਸਾਹਿਬ ਕਿ ਤੁਹਾਡੇ ਕਲਮ ਦੇ ਚੇਲੇ ਨੇ ਜਿਹੜੇ ਉਹਨਾਂ ਨੇ ਆ ਕੇ ਰੰਗ ਬੰਨੇ ਆ। ਚੜ੍ਹਦੀ ਕਲਾ ਚ ਰਹੋ।